ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਦੇ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4028722500 ਇਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿਆਓ ਫੌਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਜੀ ਪ੍ਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਜੀ ਚੋਣ ਕਮਿਸ਼ਨ ਦੀ। ਪਹਿਲਾਂ ਭਾਜਪਾ ਦਾ ਇਰਾਦਾ ਸੀਗਾ ਕਿ ਚੋਣਾਂ ਇਕੱਠੀਆਂ ਕਰਵਾ ਲਈਆਂ ਜਾਣ, ਪਰ ਉਸਨੇ ਕਿਹਾ ਕਿ ਚੋਣਾਂ ਇਕੱਠੀਆਂ ਹੋਣੀਆਂ ਪੋਸੀਬਲ ਨੇ। ਬਿਲਕੁਲ ਜੀ, ਐਕਚੁਅਲੀ ਸਕੀਮ ਇਹਨਾਂ ਦੀ ਇਹੀ ਜਿਹੜੀ ਉਹ ਸੀਗੀ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਮਿਜ਼ੋਰਮ ਦੀਆਂ ਜਿਹੜੀਆਂ ਚੋਣਾਂ ਨੇ ਉਹ ਟਾਲ ਦਿੱਤੀਆਂ ਜਾਣ ਹਾਲ ਦੀ ਘੜੀ, ਤੇ 19 ਦੇ ਵਿੱਚ April May ਦੇ ਵਿੱਚ ਜਿਹੜੀਆਂ ਚੋਣਾਂ ਲੋਕ ਸਭਾ ਦੀਆਂ ਹੋਣੀਆਂ ਉਹਦੇ ਨਾਲ ਕਰਵਾਇਆ ਜਾ ਸਕੇ। ਇਹਨੂੰ ਕਾਰਨ ਜਿਹੜਾ ਜੀ ਇਹਦਾ ਇਹ ਕਿਹਾ ਜਾ ਸਕਦਾ ਜੀ ਕਿ ਜਿਹੜੀ ਰਾਜਸਥਾਨ ਤੇ ਮੱਧ ਪ੍ਰਦੇਸ਼ ਵੱਡੇ ਰਾਜ ਨੇ, ਬੀਜੇਪੀ ਦਾ ਇੱਥੇ ਕਬਜ਼ਾ, ਇੱਥੇ ਐਂਟੀ ਇਨਕੰਬੈਂਸੀ ਜਿਹੜੀ ਹੈ ਜੀ ਉਹ ਸਿਰ ਚੜ੍ਹ ਕੇ ਬੋਲ ਰਹੀ ਹੈ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਜੇ ਇਹ ਰਾਜ ਹੱਥੋਂ ਖੁੱਸ ਗਏ ਤੇ ਫਿਰ 3 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਜਾਣਾ ਬੜਾ ਉਹਨਾਂ ਦੇ ਵਾਸਤੇ ਔਖਾ ਹੋਊਗਾ। ਜੇ ਰਾਜ ਖੁੱਸਦੇ ਆ ਕਿਹੜਾ ਮੂੰਹ ਲੈ ਕੇ ਜਾਣਗੇ। ਇਸ ਕਰਕੇ ਸਕੀਮ ਇਹ ਸੀਗੀ ਕਿ ਜਿਹੜੇ ਇਹ ਰਾਜ ਨੇ, ਜਿਹਦੇ ਵਿੱਚ ਮਿਜ਼ੋਰਮ ਜਿਹੜੀ ਵਿਧਾਨ ਸਭਾ 15 ਦਸੰਬਰ ਨੂੰ ਇਸੇ ਸਾਲ ਉਹਦਾ ਕਾਰਜਕਾਲ ਪੂਰਾ ਹੋ ਜਾਣਾ, ਛੱਤੀਸਗੜ੍ਹ 5 ਜਨਵਰੀ ਨੂੰ, ਮੱਧ ਪ੍ਰਦੇਸ਼ 7 ਜਨਵਰੀ ਨੂੰ, ਰਾਜਸਥਾਨ 20 ਜਨਵਰੀ ਨੂੰ ਇਹਨਾਂ ਦਾ ਜਿਹੜਾ ਜੀ ਮਿਆਦ ਪੂਰੀ ਹੋ ਜਾਣੀ ਹੈ। ਪਰ ਹੁਣ ਮੁੱਖ ਚੋਣ ਕਮਿਸ਼ਨਰ ਜਿਹੜੇ OP ਰਾਵਤ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨੂੰ ਇਕੱਠਿਆਂ ਨਹੀਂ ਕਰਵਾਇਆ ਜਿਹੜਾ ਜੀ ਉਹ ਜਾ ਸਕਦਾ। ਉਹਨਾਂ ਨੇ ਬੜਾ ਕਲੀਅਰ ਜਿਹੜਾ ਜੀ ਉਹ ਕਹਿਤਾ, ਇਹ ਕਿਹਾ ਕਿ ਇਹਦੇ ਵਾਸਤੇ ਕਾਨੂੰਨੀ ਢਾਂਚਾਗਤ ਜਿਹੜੀ ਹੈ ਜੀ ਉਹ ਸਿਸਟਮ ਹੋਣਾ ਚਾਹੀਦਾ, ਜਿਹੜਾ ਕਿ ਇਸ ਟਾਈਮ ਹੈ ਨੀ ਗਾ। ਕਾਨੂੰਨ ਦੇ ਵਿੱਚ ਤਰਮੀਮ ਜਿਹੜੀ ਹੈ ਜੀ ਉਹ ਕਰਨੀ ਪਊਗੀ। ਸੋ ਇਹਦੇ ਨਾਲ ਇੱਕ ਝਟਕਾ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਨੂੰ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਹੋਰਾਂ ਨੂੰ ਕਿਹਾ ਜਾ ਸਕਦਾ, ਜਿਨ੍ਹਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਗੱਲ ਪ੍ਰਚਾਰੀ ਸੀ, ਇਹ ਕਹਿ ਕੇ ਕਿ ਅਸੀਂ ਖਰਚਾ ਘਟਾਉਣ ਦੇ ਵਾਸਤੇ ਇਹ ਕੁਝ ਜਿਹੜਾ ਜੀ ਉਹ ਕਰ ਰਹੇ ਹਾਂ। ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚ ਤਕਰੀਬਨ 6 ਮਹੀਨੇ ਪਹਿਲਾਂ ਸ਼ੁਰੂ ਹੋ ਗਈਆਂ ਸੀਗੀਆਂ ਜੀ ਪੋਲ ਖੋਲ ਰੈਲੀਆਂ ਅਕਾਲੀ ਦਲ ਦੀਆਂ, ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਲੱਗਦਾ ਸੀਗਾ ਵੀ ਵਿਧਾਨ ਸਭਾ ਦੀਆਂ ਚੋਣਾਂ ਤਾਂ ਆ ਗਈਆਂ ਤਕਰੀਬਨ ਜਿਹੜੀਆਂ ਦੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਾਰੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਇਕੱਠੀਆਂ ਹੋ ਜਾਣੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਾਲ। ਇਹ ਗੱਲ ਟੈਕਨੀਕਲ ਜਾਣੇ ਤੋਂ ਬਿਨਾਂ ਕਿ ਇਹ ਹੋ ਸਕਦੀਆਂ ਨੇ, ਸੰਭਵ ਵੀ ਹੈ ਕਿ ਨਹੀਂ। ਬਿਲਕੁਲ ਜੀ, ਕੁਰਸੀ ਦਾ ਮੋਹ ਮਾਰਦਾ ਬਹੁਤਾ ਚਿਰ ਦੂਰ ਨਹੀਂ ਨਾ ਰਿਹਾ ਜਾ ਸਕਦਾ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ, ਜਿੱਦਾਂ ਆੜ੍ਹਤੀ ਆ, ਇਸ ਕਲਾਸ ਤੋਂ ਸਾਰੇ ਲੋਕ ਬੜੇ ਦੁਖੀ ਸੀਗੇ, ਸਪੈਸ਼ਲੀ ਜਿਹੜੇ ਕਿਸਾਨ ਆ। ਹੁਣ ਪਰ ਸਰਕਾਰ ਤੈਅ ਕਰੇਗੀ ਕਿ ਜਿਹੜੇ ਆੜ੍ਹਤੀ ਆ ਕਿੰਨਾ ਵਿਆਜ ਲਾਉਣਗੇ, ਤੇ ਇਹ ਜਿਹੜਾ ਵਿਆਜ ਲਾਉਣਾ ਉਹਨਾਂ ਕੋਲ ਲਾਇਸੈਂਸ ਵੀ ਚਾਹੀਦਾ ਆ। ਬਿਲਕੁਲ ਜੀ, ਇਹ ਐਕਚੁਅਲੀ ਵਿਧਾਨ ਸਭਾ ਸੈਸ਼ਨ ਤੋਂ ਐਨ ਪਹਿਲਾਂ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜਿਹੜਾ ਜੀ ਇਹਨੂੰ ਮਨਜ਼ੂਰੀ ਦੇ ਦਿੱਤੀ ਗਈ ਆ। ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਬਚਾਉਣ ਦੇ ਵਾਸਤੇ, ਜ਼ਮੀਨਾਂ ਕੁਰਕ ਹੋਣ ਤੋਂ ਬਚਾਉਣ ਦੇ ਵਾਸਤੇ ਸਰਕਾਰ ਇਸ ਨਵੇਂ ਬਿੱਲ ਦੇ ਰੂਪ ਦੇ ਵਿੱਚ ਜਿਹੜਾ ਵਿਧਾਨ ਸਭਾ 'ਚ ਪੇਸ਼ ਹੋਊਗਾ, ਉਸ ਤੋਂ ਬਾਅਦ ਕਾਨੂੰਨ ਜਿਹੜਾ ਜੀ ਉਹ ਬਣ ਜਾਂਦਾ ਹੈ। ਇਹ ਇੱਕ ਚੰਗਾ ਜਿਹੜਾ ਜੀ ਹੋਊਗਾ। ਠੀਕ ਹੈ, ਕੁਛ ਲੋਕ ਇਹ ਕਹਿ ਸਕਦੇ ਆ ਸਟਾਰਟਿੰਗ ਦੇ ਵਿੱਚ ਕਿ ਕਿਸਾਨ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵਧਣਗੀਆਂ। ਦੇਖੋ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੱਲ ਜਿਹੜੀ ਆ ਉਹ ਪੈਣੀ ਚਾਹੀਦੀ ਆ। ਸਰਕਾਰ ਤੈਅ ਕਰੂਗੀ ਇਹ ਕਾਨੂੰਨ ਬਣ ਜਾਣ ਤੋਂ ਬਾਅਦ ਕਿ ਪ੍ਰਤੀ ਏਕੜ ਕੋਈ ਆੜ੍ਹਤੀ ਆ ਉਹਦੇ ਉੱਤੇ ਕਿੰਨਾ ਕਰਜ਼ਾ ਦੇ ਸਕਦਾ। ਇੱਕ ਸੈਕਿੰਡ, ਕਿ ਉਹ ਵੱਧ ਤੋਂ ਵੱਧ ਕਿੰਨਾ ਵਿਆਜ ਜਿਹੜਾ ਜੀ ਉਹ ਲਾ ਸਕਦਾ ਆ। ਇਹ ਨਹੀਂ ਹੈ ਕਿ ਆਪਣੀ ਮਨਮਰਜ਼ੀ ਦਾ ਵਿਆਜ ਜਿਹੜਾ ਜੀ ਉਹ ਠੋਕੀ ਜਾਵੇ, ਜਿਹੜਾ ਕਿ ਕਚੂੰਬਰ ਕਿਸਾਨਾਂ ਦਾ ਕੱਢ ਰਿਹਾ। ਇਹਦਾ ਬਿੱਲ 2018 ਜਿਹੜਾ ਜੀ ਇਹ ਪਾਸ ਕਰ ਦਿੱਤਾ ਤੇ ਹੁਣ ਇਹ ਵਿਧਾਨ ਸਭਾ ਦੇ ਵਿੱਚ ਪਾਸ ਹੋਊਗਾ। ਉਦੋਂ ਬਾਅਦ ਇਹ ਕਾਨੂੰਨ ਦੀ ਸ਼ਕਲ ਜਿਹੜੀ ਆ ਉਹ ਅਖਤਿਆਰ ਕਰੂਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਇੱਕ ਤਾਂ ਮੰਨ ਲਓ ਜੇ ਕਿੱਲਾ ਜ਼ਮੀਨ ਹੈ ਉਹਦੇ ਉੱਤੇ 5000 ਦਿੱਤਾ ਜਾ ਸਕਦਾ, 10000, 15000 ਇਹ ਤੈਅ ਸਰਕਾਰ ਕਰੂਗੀ ਉੱਥੋਂ ਦੀ ਜ਼ਮੀਨ ਦੇ ਮੁੱਲ ਦੇ ਮੁਤਾਬਕ। ਸੈਕਿੰਡ, ਇਹ ਦੇਖ ਕੇ ਕਿ ਉਹਦੇ ਉੱਤੇ ਬੈਂਕਾਂ ਦਾ ਕਰਜ਼ਾ ਤਾਂ ਨਹੀਂ, ਪਹਿਲਾਂ ਜੇ ਕਰਜ਼ਾ ਹੈ ਤੇ ਉਹ ਜਿਹੜੀ ਘਟ ਜੂਗੀ ਕਿ ਇਹਦੇ ਉੱਤੇ ਕਿੰਨਾ ਦਿੱਤਾ ਜਾ ਸਕਦਾ।
ਮਨ ਮਰਜ਼ੀ ਦਾ ਵਿਆਜ ਜਿਹੜਾ ਜੀ ਉਹ ਨਹੀਂ ਲਾਇਆ ਜਾ ਸਕੂਗਾ। ਇੱਕ ਹੋਰ ਇਹਦੇ ਵਿੱਚ ਜਿਹੜੀ ਜੀ ਅਹਿਮ ਗੱਲ ਹੈ ਕਿ ਜਿਹੜੇ ਸ਼ਾਹੂਕਾਰ ਨੇ, ਜਿਹੜੇ ਆੜ੍ਹਤੀਏ ਨੇ ਜੀ, ਉਹਨਾਂ ਨੂੰ ਲਾਇਸੈਂਸ ਲੈਣਾ ਪਊਗਾ। ਜਿਨ੍ਹਾਂ ਕੋਲੇ ਹੈਗਾ ਲਾਇਸੈਂਸ ਠੀਕ ਹੈ, ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਹੈਗਾ ਉਹ ਜਿਹੜਾ ਜੀ ਨਹੀਂ ਦੇ ਸਕਣਗੇ ਕਰਜ਼ਾ ਕਿਸੇ ਕਿਸਾਨ ਨੂੰ ਉਹਦੇ ਤੋਂ ਵਿਆਜ ਦੇ ਉੱਤੇ। ਇਹਨੂੰ ਰੋਕਣ ਦੇ ਵਾਸਤੇ ਕਿਵੇਂ ਰੋਕਾ ਜਿਹੜਾ ਜਾਊਗਾ ਜੀ, ਉਹ ਇਹ ਹੁਣ ਜਿਹੜਾ ਕਰਜ਼ ਨਿਪਟਾਰਾ ਫੋਰਮਾਂ ਦੇ ਘੇਰੇ ਦੇ ਵਿੱਚ ਆ ਜਾਊਗਾ। ਇਹਦੀ ਅਗਵਾਈ ਜਿਹੜੀ ਹੈ ਜੀ ਉਹ ਕਮਿਸ਼ਨਰ ਕਰਨਗੇ। ਮੰਨ ਲਓ ਕੋਈ ਰਜਿਸਟਰ ਨਹੀਂ ਹੈਗਾ ਜਿਹੜਾ ਆੜ੍ਹਤੀਆ, ਤੇ ਉਹਨੇ ਕਰਜ਼ਾ ਦੇ ਦਿੱਤਾ, ਉਹਨੇ ਲਿਖ ਲਿਖਾ ਕਰ ਲਿਆ, ਉਹ ਕੱਲ੍ਹ ਨੂੰ ਜਦੋਂ ਅਦਾਲਤ ਦੇ ਵਿੱਚ ਜਾਊਗਾ ਤੇ ਮੈਂ ਆਹ ਜਿਹੜਾ ਜੀ ਉਹ ਕਰਨਾ, ਤੇ ਉਹ ਨਹੀਂ ਜਿਹੜਾ ਜੀ ਹੋ ਸਕੂਗਾ, ਉਹ ਉੱਥੇ ਲਿਜਾ ਨਹੀਂ ਸਕੂਗਾ। ਉਹਨੂੰ ਪਹਿਲਾਂ ਆਪਣਾ ਲਾਇਸੈਂਸ ਪਾਉਣਾ ਪਊਗਾ, ਫਿਰ ਉਹ ਜਿਹੜਾ ਇਹ ਦੱਸੂਗਾ ਕਿੰਨਾ ਉਹਨੇ ਕਰਜ਼ਾ ਦਿੱਤਾ, ਉਹਦੇ ਵਿੱਚ ਲਿਮਿਟ ਜਿਹੜੀ ਆ ਜੀ ਉਹ ਸੈੱਟ ਹੋ ਜੂਗੀ ਤੇ ਕਿੰਨੇ ਵਿਆਜ ਦੇ ਉੱਤੇ ਦਿੱਤਾ। ਇਹ ਹੋ ਸਕਦਾ ਕਿ ਕਰਜ਼ਾ ਦੇਖੋ ਘੱਟ ਦੇ ਕੇ ਕਰਜ਼ਾ ਵੱਧ ਤਾਂ ਲਿਖਾ ਸਕਦੇ ਆ, ਆੜ੍ਹਤੀਆ ਇਹ ਕਦੇ ਨਹੀਂ ਕਰੂਗਾ ਕਿ ਵੱਧ ਕਰਜ਼ਾ ਦੇ ਕੇ ਜਿਹੜਾ ਜੀ ਘੱਟ ਲਿਖਾ ਲੇ ਕਿ ਉਸ ਇਨਕਮ ਦੇ ਵਿੱਚ ਜਿਹੜਾ ਜੀ ਜਾਂ ਉਸ ਕਾਨੂੰਨ ਦੇ ਦਾਇਰੇ ਤੋਂ ਬਚਣ ਦੇ ਵਾਸਤੇ। ਇਹ ਤਾਂ ਪੋਸੀਬਲ ਨਹੀਂ ਹੋਊਗਾ ਜੀ। ਇਸ ਕਰਕੇ ਬਾਕੀ ਇਹ ਜਿਹੜਾ ਜੀ ਕਾਨੂੰਨ ਦੀ ਸ਼ਕਲ ਅਖਤਿਆਰ ਕਰ ਜੇ, ਮੇਰੀ ਜਾ ਕੇ ਇਹ ਕਾਫੀ ਵਧੀਆ ਜਿਹੜਾ ਜੀ ਕਾਨੂੰਨ ਹੋ ਸਕਦਾ ਹੈ, ਜਿਹੜਾ ਰੋਕਿਆ ਜਾ ਸਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਜ਼ੇ ਤੋਂ। ਜੀ ਠੱਲ ਤੇ ਜ਼ਰੂਰ ਪੈਣੀ ਚਾਹੀਦੀ ਹੈ ਜੀ। ਤੇ ਅੱਗੇ ਆਪਾਂ ਕਬੱਡੀ ਖਿਡਾਰੀ ਦੀ ਗੱਲ ਕੀਤੀ ਸੀਗੀ, ਜਿਹੜਾ 17 ਸਾਲਾਂ ਦਾ ਸੀਗਾ, ਜਿਹੜੀ ਉਸ ਦੀ ਮੌਤ ਹੋਈ ਸੀਗੀ, ਉਹ ਇੱਕ ਗੁੱਥੀ ਬਣੀ ਹੋਈ ਸੀਗੀ ਕੀ ਹੋ ਗਿਆ, ਪਰ ਉਸ ਦੀ ਕਾਤਲ ਕਹਿੰਦੇ ਕਲਯੁਗ ਆ ਗਿਆ ਕਿ ਉਸ ਦੀ ਮਾਂ ਹੀ ਨਿਕਲੀ। ਬਿਲਕੁਲ ਜੀ, ਇਹ ਬੜਾ ਉੱਭਰਦਾ ਜਿਹੜਾ ਜੀ ਖਿਡਾਰੀ ਸੀਗਾ। ਪਟਿਆਲਾ ਲੋਕ ਸਭਾ ਹਲਕਾ ਜਿਹੜਾ ਜੀ ਪੈਂਦਾ, ਇਹ ਸ਼ੀਟਾਂ ਵਾਲਾ ਪਿੰਡ ਹੈ ਨਾਭੇ ਦੇ ਨਜ਼ਦੀਕ। ਨਾਭੇ ਤੋਂ ਧੂਰੀ ਨੂੰ ਜਾਈਏ ਤੇ ਸੜਕ ਦੇ ਉੱਤੇ ਜਿਹੜਾ ਜੀ ਮੇਨ ਪਿੰਡ ਇਹ ਆਉਂਦਾ ਸ਼ੀਟਾਂ ਵਾਲਾ। ਜਿਸ ਦਿਨ ਇਹਦੀ ਮੌਤ ਹੋਈ ਹੈ ਸੁਖਬੀਰ ਦੀ, ਤਾਂ ਜਿਹੜੇ ਇਹਦੇ ਪਿੰਡ ਵਾਲੇ ਸੀਗੇ, ਇਹਦੇ ਦੋਸਤ ਸੀਗੇ, ਕਾਫੀ ਵੱਡਾ ਪਿੰਡ ਹੈ, ਉਹ ਨਹੀਂ ਸੀ ਮੰਨਦੇ ਕਿ ਇਹ ਜਿਹੜੀ ਮੌਤ ਆ ਨੈਚੁਰਲ ਮੌਤ ਹੋ ਸਕਦੀ ਹੈ, ਜਾਂ ਉਹ ਖੁਦਕੁਸ਼ੀ ਕਰ ਸਕਦਾ ਹੈ, ਜਾਂ ਉਹ ਓਵਰਡੋਜ਼ ਦੇ ਨਾਲ ਜਿਹੜਾ ਵੀ ਉਹ ਮਰ ਸਕਦਾ ਹੈ। ਕਿਉਂਕਿ ਉਹਦੇ ਪਿੰਡ ਵਾਲੇ, ਉਹਦੇ ਯਾਰ ਦੋਸਤ ਇਹ ਕਹਿੰਦੇ ਸੀਗੇ ਕਿ ਉਹ ਕੋਈ ਨਸ਼ਾ ਨਹੀਂ ਸੀ ਕਰਦਾ ਔਰ ਕਬੱਡੀ ਦਾ ਬੜੀ ਤੇਜ਼ੀ ਦੇ ਨਾਲ ਉੱਭਰ ਰਿਹਾ ਖਿਡਾਰੀ ਸੀਗਾ। ਅਗਲੇ ਦਿਨ ਉਹਨੇ ਟ੍ਰੇਨਿੰਗ ਦੇ ਵਾਸਤੇ ਜਿਹੜਾ ਜੀ ਉਹ ਜਾਣਾ ਸੀਗਾ। ਪਿੰਡ ਵਾਲੇ ਅੜ ਗਏ ਜੀ। ਪਿੰਡ ਵਾਲਿਆਂ ਨੇ ਨਾ ਸਿਰਫ ਅੜੇ ਬਲਕਿ ਉਹਨਾਂ ਨੇ ਟ੍ਰੈਫਿਕ ਤੱਕ ਜਿਹੜਾ ਸੀ ਉਹ ਜਾਮ ਕਰ ਦਿੱਤਾ। ਜਿਹੜੇ DSP ਸੀਗੇ ਜੀ ਦਵਿੰਦਰ ਅਤਰੀ ਹੋਈ, ਉਹਨਾਂ ਨੇ ਜਾ ਕੇ ਟ੍ਰੈਫਿਕ ਵੀ ਖੁਲਵਾਇਆ ਤੇ ਇਹ ਗੱਲ ਆਖੀ ਕਿ ਪੁਲਿਸ ਪਰਚਾ ਦਰਜ ਕਰਕੇ ਇਹਦੀ ਇਨਵੈਸਟੀਗੇਸ਼ਨ ਕਰੂਗੀ। ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਜਿਹੜੀ ਸੀ ਉਹ ਬਿਨਾਂ ਵਰਦੀ ਤੋਂ ਵੀ ਜਿਹੜੀ ਦੀ ਉਹ ਸਟਾਰਟ ਕਰਦੀ। ਅੱਗੇ ਤੋਂ ਅੱਗੇ ਜਿਹੜੀ ਸੀ ਉਹ ਗੱਲ ਨਿਕਲਦੀ ਜਿਹੜੀ ਸੀ ਇੱਥੋਂ ਤੱਕ ਆ ਗਈ ਕਿ ਇਸ ਜਿਹੜਾ ਸੁਖਬੀਰ ਸੀਗਾ, ਉਹਦੀ ਮਾਂ ਨਰਿੰਦਰ ਕੌਰ ਜਿਹੜੀ ਸੀਗੀ, ਉਹਨੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਜਿਹੜਾ ਸੀਗਾ ਜੀ ਇਸ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਜੀ। ਔਰ ਇਹ ਪਤਾ ਲੱਗਾ ਕਿ ਜਬਰੀ ਇਹਦੇ ਮੂੰਹ ਦੇ ਵਿੱਚ ਸੁੱਤੇ ਪਏ ਦੇ ਜਿਹੜੀ ਸੀਗੀ ਜ਼ਹਿਰ, ਔਰ ਉਹਦੇ ਨਾਲ ਉਹਦੀ ਡੈਥ ਹੋ ਗਈ। ਇਹ ਖੁਦਕੁਸ਼ੀ ਲੱਗੇ ਜਾਂ ਇਹ ਓਵਰਡੋਜ਼ ਜਿਹੜੀ ਹੈ ਜੀ ਉਹ ਲੱਗੇ, ਉਹਦੇ ਕਰਕੇ ਆਪਣੇ ਹੀ ਗੇਟ ਦੇ ਮੂਹਰੇ ਇਸ ਮੁੰਡੇ ਦੀ ਡੈੱਡ ਬੋਡੀ ਜਿਹੜੀ ਸੀ ਉਹ ਰੱਖ ਦਿੱਤੀ। ਮਾਮਲਾ ਸੁਲਝ ਗਿਆ ਜੀ। ਨਰਿੰਦਰ ਕੌਰ ਨੇ ਜਿਹੜਾ ਸੀਗਾ ਜੀ ਰਾਤ ਨੂੰ ਕੀ ਕੀਤਾ ਕਿ 2:15 ਵਜੇ ਸੁਖਬੀਰ ਦੇ ਫੋਨ ਤੋਂ ਜਿਹੜਾ ਉਹਦਾ ਪ੍ਰੇਮੀ ਸੀਗਾ ਉਹਨੂੰ ਫੋਨ ਕਰ ਲਿਆ ਜੀ। ਔਰ ਉਹ ਜਾਣਨਾ ਚਾਹੁੰਦੀ ਸੀ ਉਹ ਇਸ ਘਟਨਾ ਨੂੰ ਅੰਜਾਮ ਦੇ ਕੇ ਆਰਾਮ ਦੇ ਨਾਲ ਘਰੇ ਪਹੁੰਚ ਗਿਆ, ਕਿਸੇ ਨੇ ਉਹਨੂੰ ਵੇਖਿਆ ਤਾਂ ਨਹੀਂ। ਇੱਥੋਂ ਇਹ ਜਿਵੇਂ ਕਹਿੰਦੇ ਨਾ ਜਿਹੜਾ ਕਾਤਲ ਹੈ, ਚੋਰ ਹੈ, ਉਹ ਕੋਈ ਨਾ ਕੋਈ ਛੱਡ ਜਾਂਦਾ ਜਿਹੜਾ ਨਿਸ਼ਾਨੀ। ਇੱਥੋਂ ਜਦੋਂ ਇਹਦਾ ਫੋਨ ਇਹਨੇ ਲੁਕੋ ਦਿੱਤਾ ਜੀ ਛਤੀਰੀਆਂ ਦੇ ਵਿੱਚ, ਤੇ ਫੋਨ ਦੀ ਜਦੋਂ ਕਾਲ ਡਿਟੇਲ ਫੜੀ ਤਾਂ ਪੁਲਿਸ ਨੇ, ਤਾਂ ਉਹਦੇ ਤੋਂ ਜਿਹੜੀ ਜੀ ਗੱਲ ਇਹ ਸਾਹਮਣੇ ਆ ਗਈ ਕਿ ਇਹ ਤਾਂ ਕਹਾਣੀ ਹੋਰ ਹੈ। ਔਰ ਉਹਦੀ ਮਾਂ ਜਿਹੜੀ ਸੀ ਕੱਲੀ, ਉਹ ਕਹਿੰਦੀ ਸੀ ਉਹਦਾ ਪੁੱਤ ਨਸ਼ੇ ਕਰਦਾ, ਕਿ ਉਹਨੂੰ ਨਸ਼ਿਆਂ ਕਰਕੇ ਮਰਿਆ ਜਿਹੜਾ ਦਿਖਾਉਣਾ ਚਾਹੁੰਦੀ ਸੀ। ਪੁਲਿਸ ਨੇ ਨਰਿੰਦਰ ਕੌਰ ਨੂੰ ਵੀ ਜਿਹੜਾ ਜੀ ਉਹ ਫੜ ਲਿਆ ਤੇ ਜਿਹੜਾ ਡੋਗਰ ਪਿੰਡ ਦੇ ਵਿੱਚ ਹੀ ਇਹਨਾਂ ਦੇ ਮੋਬਾਇਲ ਦੀ ਰਿਪੇਅਰ ਵਗੈਰਾ ਕਰਦਾ, ਉਹਨੂੰ ਵੀ ਅਰੈਸਟ ਜਿਹੜਾ ਵੀ ਕਰ ਲਿਆ। ਇੱਥੇ ਕਹਾਣੀ ਇੱਕ ਹੋਰ ਨਿਕਲ ਆਈ। ਜਿਹੜੀ ਇਹ ਨਰਿੰਦਰ ਕੌਰ ਸੀ, ਉਹਨੇ ਜੂਨ 15 ਦੇ ਵਿੱਚ ਆਪਣੇ ਸਹੁਰੇ ਜਗਦੇਵ ਸਿੰਘ ਦਾ ਵੀ ਕਤਲ ਕੀਤਾ ਸੀਗਾ। ਉਹਦਾ ਸਰਾਣੇ ਦੇ ਨਾਲ ਉਹਨੇ ਸਾਹ ਬੰਦ ਜਿਹੜਾ ਵੀ ਉਹ ਕਰ ਦਿੱਤਾ ਸੀਗਾ ਤੇ ਮੁੜ ਕੇ ਕਹਿਤਾ ਸੀਗਾ ਪਿੰਡ ਦੇ ਵਿੱਚ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ। ਨਰਿੰਦਰ ਕੌਰ ਦੇ ਘਰ ਵਾਲੇ ਸੁਖਬੀਰ ਦੇ ਪਿਓ ਦੀ 2010 ਦੇ ਵਿੱਚ ਸੜਕ ਹਾਦਸੇ ਦੇ ਵਿੱਚ ਜਿਹੜੀ ਹੈ ਜੀ ਉਹ ਮੌਤ ਹੋ ਗਈ ਸੀ। ਤੇ ਉਸ ਤੋਂ ਬਾਅਦ ਉਹਦੇ ਜਿਹੜੇ ਸੰਬੰਧ ਸੀਗੇ ਜੀ ਉਹ ਡੋਗਰ ਦੇ ਨਾਲ ਜਿਹੜੇ ਉਹ ਬਣ ਗਏ ਸੀਗੇ। ਸੁਖਬੀਰ
ਆਪਣੀ ਮਾਂ ਨੂੰ ਇਹਨਾਂ ਹਰਕਤਾਂ ਤੋਂ ਰੋਕਦਾ ਸੀ, ਜਿਹੜਾ ਕਿ ਉਸ ਵਿਚਾਰੇ ਦੇ ਜਿਹੜਾ ਅਜੇ ਚੜ੍ਹਦੀ ਜਵਾਨੀ ਦੇ ਵਿੱਚ ਸੀ ਉਹਦੇ ਕਤਲ ਦਾ ਕਾਰਨ ਬਣ ਗਿਆ। ਹੋ ਸਕਦਾ ਬਹੁਤ ਸਾਰੇ ਲੋਕਾਂ ਦੇ ਇਹ ਗੱਲ ਹਜਮ ਨਾ ਹੁੰਦੀ ਹੋਵੇ, ਪਰ ਇਹ ਸਮਾਂ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਆ ਗਿਆ ਤੇ ਕੁਛ ਵੀ ਪੋਸੀਬਲ ਜਿਹੜਾ ਜੀ ਉਹ ਹੋ ਸਕਦਾ ਹੈ। ਹੁਣ ਬਾਹਰੋਂ ਤਾਂ ਦੁਸ਼ਮਣ ਲੱਭਣ ਦੀ ਲੋੜ ਹੀ ਨਹੀਂ। ਬਿਲਕੁਲ ਜੀ, ਮਾਵਾਂ ਇਹ ਤਾਂ ਜ਼ਰੂਰ ਦੇਖਿਆ ਕਿ ਸੁੱਤੇ ਪਏ ਪੁੱਤ ਨੂੰ ਪੱਖੀ ਝੋਲਦੀਆਂ, ਪਾਣੀ ਦਿੰਦੀਆਂ, ਸਾਰਾ ਕੁਛ ਕਰਦੀਆਂ, ਪਰ ਆਹ ਗੱਲ ਵੱਖਰੀ ਸੁਣੀ ਆ ਕਿ ਜ਼ਹਿਰ ਵੀ ਪਾ ਦਿੰਦੀ ਹੈ। ਅਤੇ ਅੱਗੇ ਆਪਾਂ ਅੰਤਰਿੰਗ ਕਮੇਟੀ ਦੀ ਮੀਟਿੰਗ ਦੀ ਗੱਲ ਕੀਤੀ ਸੀਗੀ, ਹੁਣ ਉਹ ਅੰਮ੍ਰਿਤਸਰ ਵਿੱਚ ਨਹੀਂ ਹੋਊਗੀ, ਚੰਡੀਗੜ੍ਹ ਵਿੱਚ ਕੱਲ੍ਹ ਹੋਊਗੀ। ਬਿਲਕੁਲ ਜੀ, ਇਹ ਮੁਲਤਵੀ ਕੀਤੀ ਗਈ ਆ। ਇਹਦਾ ਚਰਚਾ ਬਹੁਤ ਜਿਹੜਾ ਜੀ ਉਹ ਚੱਲ ਰਿਹਾ ਕੱਲ੍ਹ ਤੋਂ ਹੀ ਕਿ ਔਰ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਹੁਤ ਜ਼ਿਆਦਾ ਜਿਹੜਾ ਜੀ ਉਹ ਛਿੜ ਪਿਆ ਕਿ ਇਹ ਜਿਹੜੀ 72 ਘੰਟੇ ਦੇ ਨੋਟਿਸ ਦੇ ਉੱਤੇ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਸਿੱਖ ਕੌਮ ਦੇ ਅਹਿਮ ਮਸਲੇ ਨੇ ਇਹਦੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਣਾ ਸੀ। ਇਸ ਮੀਟਿੰਗ ਦੇ ਵਿੱਚ ਸਵਾਲ ਇਹ ਆ ਕਿ ਐਡਾ ਕਿਹੜਾ ਵੱਡਾ ਮਸਲਾ ਖੜਾ ਹੋ ਗਿਆ ਸੀ ਜਿਹੜੀ ਹੰਗਾਮੀ ਤੁਰੰਤ ਮੀਟਿੰਗ ਜਿਹੜੀ ਜੀ ਉਹ ਸੱਦਣੀ ਪੈ ਗਈ। 72 ਘੰਟੇ ਦਾ ਨੋਟਿਸ ਦੇ ਕੇ ਕਰਨਾ ਉਹੀ ਸੀਗਾ ਜੀ ਜਿਹਦਾ ਖਦਸ਼ਾ ਹੈ। ਇੱਕ ਤਾਂ ਜਸਟਿਸ ਰਣਜੀਤ ਸਿੰਘ ਉਹਨਾਂ ਵਾਲਾ ਮਾਮਲਾ ਜਿਹੜਾ ਕਿ ਇਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਜਾਣੀ ਹੈ ਰਿਪੋਰਟ, ਇਹਦੇ ਬਾਰੇ ਪ੍ਰਤੀਕਰਮ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਕਰਨ ਦੇ ਉੱਤੇ ਵਿਚਾਰ ਚਰਚਾ ਜਿਹੜੀ ਹੈ ਜੀ ਉਹ ਹੋਣੀ ਆ। ਰਿਪੋਰਟ ਦੇ ਵਿੱਚ ਬੇਅਦਬੀ, ਬਰਗਾੜੀ ਕਾਂਡ ਸਣੇ ਸਰਸੇ ਵਾਲੇ ਨੂੰ ਮਾਫੀ ਦਿਵਾਉਣ ਬਾਰੇ ਮਾਮਲਿਆਂ ਦੇ ਵਿੱਚ ਅਕਾਲੀ ਦਲ ਦੇ ਉੱਤੇ ਸਿੱਧੀ ਉਂਗਲ ਜਿਹੜੀ ਹੈ ਜੀ ਉਹ ਰੱਖੀ ਗਈ ਆ। ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪਿੱਠ ਦੇ ਉੱਤੇ ਜਿਹੜੀ ਜੀ ਉਹ ਅਕਾਲੀ ਦਲ ਦੇ ਆਉਣੀ ਆ। ਔਰ ਜਿਹੜਾ ਮੇਨ ਮਸਲਾ ਜੇ ਕਿਹਾ ਜਾ ਰਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਦਾ ਜਥੇਦਾਰ ਜਿਹੜਾ ਜੀ ਉਹ ਬਣਾਉਣਾ ਤਾਂ ਕਿ ਪੜ੍ਹਾਇਆ ਜਾ ਸਕੇ ਲੋਕਾਂ ਨੂੰ ਆਪਸ ਦੇ ਵਿੱਚ। ਜਦੋਂ ਚੱਬੇ ਦੇ ਵਿੱਚ ਹੋਇਆ ਸੀਗਾ ਸਰਬੱਤ ਖਾਲਸਾ, ਉੱਥੇ ਜਿਹੜਾ ਸੀਗਾ ਜੀ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਦਲ ਜਿਹੜਾ ਸੀਗਾ ਜੀ ਮੇਨ, ਉਹਨਾਂ ਨੇ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਜਿਹੜਾ ਜੀ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ ਸੀ। ਇਹ ਹੁਣ ਜਿਹੜਾ ਬਲਵੰਤ ਸਿੰਘ ਰਾਜੋਆਣਾ ਨੂੰ ਬਣਾਉਣਾ ਚਾਹੁੰਦੇ ਆ ਧਿਆਨ ਡਾਈਵਰਟ ਕਰਨ ਦੇ ਵਾਸਤੇ, ਵੱਡੀ ਖਬਰ ਦੇਣ ਦੇ ਵਾਸਤੇ। ਜ਼ਿਆਦਾ ਰੌਲਾ ਪੈ ਗਿਆ। ਸੁਖਦੇਵ ਸਿੰਘ ਭੌਰ ਹੋਰੀ ਸਖਤ ਸਟੈਂਡ ਇਸ ਮਾਮਲੇ ਦੇ ਉੱਤੇ ਲੈ ਰਹੇ ਆ ਜੀ, ਲਗਾਤਾਰ ਉਹ ਬੋਲ ਰਹੇ ਆ। ਅੱਜ ਫਿਰ ਉਹਨਾਂ ਦਾ ਜਿਹੜਾ ਜੀ ਉਹ ਬਿਆਨ ਆਇਆ ਇਸ ਮਸਲੇ ਦੇ ਉੱਤੇ। ਇਹ ਮੀਟਿੰਗ ਹੈ ਜੀ ਇਹ ਪੋਸਟਪੋਨ ਕੀਤੀ ਗਈ ਆ ਔਰ ਇਹ ਮੀਟਿੰਗ ਪੋਸਟਪੋਨ ਜਿਹੜੀ ਅੱਜ ਕੀਤੀ ਗਈ ਆ, ਬਹਾਨਾ ਵੀ ਬੜਾ ਅਜੀਬ ਜਿਹਾ ਜਿਹੜਾ ਜੀ ਉਹ ਲਾਇਆ ਜਿਹੜਾ ਜੀ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਉੱਥੇ ਇੱਕ ਸਿੱਖ ਵਿਦਵਾਨ ਨੇ ਤੇ ਜੋਧੀ ਟਕਸਾਲ ਦੇ ਨੇ, ਉਹਨਾਂ ਨੂੰ ਸਨਮਾਨ ਕਰਨਾ ਆ। ਇਹਦੀ ਵਜ੍ਹਾ ਕਰਕੇ ਇਹ ਮੀਟਿੰਗ ਜਿਹੜੀ ਆ ਜੀ ਉਹ ਗਾਂਹ ਪਾਈ ਗਈ ਆ। ਪਾਈ ਲੰਬੀ ਨਹੀਂ ਪਾਈ ਗਈ। ਕੱਲ੍ਹ ਨੂੰ ਇਹ ਚੰਡੀਗੜ੍ਹ ਦੇ ਵਿੱਚ ਜਿਹੜੀ ਹੋਊਗੀ। ਸ਼ਾਇਦ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹ ਬਿਲਕੁਲ ਕਲੋਜ਼ ਨਿਗਾਹ ਇਹਦੇ ਉੱਤੇ ਜਿਹੜਾ ਜੀ ਉਹ ਰੱਖਣਾ ਚਾਹੁੰਦੀ ਆ, ਭਾਵ ਕਿ ਕਿਤੇ ਉਹ ਨਾ ਹੋਵੇ ਕਿ ਉਹਦੇ ਆਸ ਤੋਂ ਬਿਨਾਂ ਕੋਈ ਹੋਰ ਕੰਮ ਜਿਹੜਾ ਜੀ ਉਹ ਨਾ ਹੋ ਜਾਵੇ। ਇਹੀ ਮੇਨ ਜਿਹੜਾ ਜੀ ਰੀਜ਼ਨ ਦੱਸਿਆ ਜਾ ਰਿਹਾ ਕਿ ਹੁਣ ਇਹ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਹੋਊਗੀ ਕੱਲ੍ਹ ਨੂੰ। ਹਾਲਾਂਕਿ ਇੱਕ ਬਿਆਨ ਬਲਵੰਤ ਸਿੰਘ ਰਾਜੋਆਣਾ ਦਾ ਵੀ ਛੋਟਾ ਜਿਹਾ ਜਿਹੜਾ ਜੀ ਉਹ ਘੁੰਮ ਰਿਹਾ ਕਿ ਉਹਨੇ ਇਹ ਗੱਲ ਕਹੀ ਹੈ ਕਿ ਮੇਰੀ ਜਥੇਦਾਰ ਬਣਨ ਦੀ ਕੋਈ ਇੱਛਾ ਨਹੀਂ। ਕਹਿ ਦਿੱਤਾ ਜਾਊਗਾ ਉਹਨੂੰ ਜੀ ਤੁਹਾਡੀ ਇੱਛਾ ਨਹੀਂ ਸੀਗੀ, ਜਿਹੜਾ ਉਹ ਸਿੱਖ ਸੰਗਤ ਨੇ ਫੈਸਲਾ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕਰ ਲਿਆ, ਇਸ ਕਰਕੇ ਤੁਹਾਨੂੰ ਜਿਹੜਾ ਜੀ ਉਹ ਬਣਾ ਦਿੱਤਾ। ਇਹ ਜਿਹੜੇ ਅੰਦਰੂਨੀ ਸੂਤਰ ਨੇ ਜੀ ਉਹ ਇਹ ਕਹਿ ਰਹੇ ਆ ਕਿ ਲਗਭਗ ਇਹ ਤੈਅ ਆ ਕਿ ਹੋਣਾ ਇਹੀ ਆ ਫੈਸਲਾ ਉਹਦੇ ਵਿੱਚ ਹੀ। ਬਾਕੀ ਜਿੰਨਾ ਕੁ ਵਿਰੋਧ ਹੋਣਾ ਸ਼ੁਰੂ ਹੋ ਗਿਆ ਫਿਰ ਹੋ ਸਕਦਾ ਜੀ ਸ਼ਾਇਦ ਕੁਛ ਨਾ ਇਹ ਬਦਲਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ। ਬਿਲਕੁਲ ਜੀ, ਕੋਈ ਸ਼ੁਰ ਨਹੀਂ ਛੱਡਣੀਆਂ ਸਿੱਖਾਂ ਨੂੰ ਆਪਸ ਵਿੱਚ ਹੀ ਲੜਾ ਕੇ ਜਿਹੜਾ ਪੰਜਾਬ ਦਿਆਂ ਨੂੰ ਮਾਰ ਦੇਣਾ ਹੈ। ਅਤੇ ਇੱਕ ਹੋਰ ਗਵਾਹ ਹਰਵੰਸ ਸਿੰਘ ਜਲਾਲ ਦੀ ਗੱਲ ਕਰੀਏ ਤਾਂ ਉਹ ਵੀ ਅੱਗੇ ਆਇਆ ਕਿ ਜਿਹੜਾ ਰਾਮ ਰਹੀਮ ਦਾ ਫੈਸਲਾ ਬਾਦਲਾਂ ਦੇ ਨਾਲ ਹੋਇਆ ਸੀਗਾ ਮੂਵੀ ਦਾ 100 ਕਰੋੜ ਦਾ ਸੀ। ਐਕਚੁਅਲੀ ਜੀ ਜਿਹੜਾ ਹਰਬੰਸ ਸਿੰਘ ਜਲਾਲ ਹੈ ਉਹ ਬਜ਼ੁਰਗ ਜਿਹੜਾ ਵੀ ਹੈਗਾ ਉਹ ਰਾਮਪੁਰਾ ਫੂਲ ਤੋਂ ਇੱਕ ਵਾਰੀ ਉਹ ਵਿਧਾਇਕ ਜਿਹੜਾ ਵੀ ਉਹ ਬਣਿਆ ਸੀਗਾ। ਇਹ ਕਿਹਾ ਜਾ ਰਿਹਾ ਕਿ ਉਹਦੇ ਤੇ ਦਬਾਅ ਪਾ ਕੇ ਪਿਛਲੇ ਦਿਨੀ ਹੀ ਇਹ ਕੁਹਾਲਿਆ ਗਿਆ ਸੀਗਾ ਕਿ ਮੈਂ ਤਾਂ ਕੁਝ ਵੀ ਲਿਖਤੀ ਨਹੀਂ ਦਿੱਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ, ਮੈਂ ਤਾਂ ਉਂਝ ਹੀ ਗੱਲ ਉਹਨੂੰ ਦੱਸੀ ਸੀਗੀ। ਪਰ ਉਹ ਹੁਣ ਫਿਰ ਮੀਡੀਆ ਦੇ ਸਾਹਮਣੇ ਜਿਹੜਾ ਜੀ ਉਹ ਆਇਆ ਔਰ ਮੀਡੀਆ ਦੇ ਸਾਹਮਣੇ ਆ ਕੇ ਉਹਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਮੈਂ ਬਜ਼ੁਰਗ ਹਾਂ, ਕਈ ਵਾਰੀ ਮੇਰਾ ਚੇਤਾ ਜਿਹੜਾ ਜੀ ਮੈਨੂੰ ਭੁੱਲ ਜਾਂਦਾ, ਕੋਈ ਯਾਦ ਕਰਾ ਦੇਵੇ ਤੇ ਮੈਨੂੰ ਯਾਦ ਆ ਜਾਂਦਾ। ਉਹ ਕਹਿੰਦਾ ਮੈਂ ਲਿਖਤੀ ਰੂਪ ਦੇ ਵਿੱਚ ਗਵਾਹੀ ਜਿਹੜੀ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਕੋਲੇ ਦਿੱਤੀ ਹੋਈ ਆ, ਜਿਹਦੇ ਕਰਕੇ ਜਿਹੜਾ ਅਕਾਲੀ ਦਲ ਜਿਹੜਾ ਉਹਨੂੰ ਵੀ ਹਿੰਮਤ ਸਿੰਘ ਵਾਂਗੂ ਲੈ ਰਿਹਾ ਸੀਗਾ। ਹੁਣ ਉਹਦੀ ਜਿਹੜੀ ਸੁਰ ਹੈ ਉਹ ਹਰਬੰਸ ਸਿੰਘ ਜਲਾਲ ਵਾਲੇ ਮਾਮਲੇ ਦੇ ਉੱਤੇ ਮੱਠੀ ਜਿਹੜੀ ਆ ਉਹ ਪੈ ਗਈ ਆ। ਉਹਨੇ ਆਪਣੇ ਬਿਆਨਾਂ ਦੇ ਵਿੱਚ ਖੁਲਾਸੇ ਕੀਤੇ ਸੀਗੇ ਕਿ ਅਕਾਲੀ ਦਲ ਤੇ ਡੇਰਾ ਸਿਰਸਾ ਦੇ ਦਰਮਿਆਨ ਸੌਦੇਬਾਜ਼ੀ ਹੋਈ ਸੀ। ਇਹਦੇ ਵਿੱਚ ਹਿੰਦੀ ਫਿਲਮਾਂ ਦਾ ਅਦਾਕਾਰ
ਅਕਸ਼ੇ ਕੁਮਾਰ ਨੇ ਵਿਚੋਲਗੀ ਜਿਹੜੀ ਆ ਜੀ ਉਹ ਕੀਤੀ ਸੀਗੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਸਾਬਕਾ ਵਿਧਾਇਕ ਜਲਾਲ ਦੀ ਗੱਲ ਜਿਹੜੀ ਦੀ ਉਜ਼ਾਹਰ ਹੋ ਗਈ ਔਰ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਉਹਦੇ ਤੋਂ ਮਗਰੋਂ ਸਾਫ਼ ਆਖਤਾ ਕਿ ਉਹਨੇ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਕੋਲੇ ਕੋਈ ਲਿਖਤੀ ਸਟੇਟਮੈਂਟ ਦਿੱਤੀ ਹੀ ਜਿਹੜੀ ਉਹ ਨਹੀਂ ਸੀਗੀ। ਔਰ ਹੁਣ ਦੁਬਾਰਾ ਉਹਨੇ ਆ ਕੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਉਹਨੇ ਲਿਖਤੀ ਰੂਪ ਦੇ ਵਿੱਚ ਬਿਆਨ ਜਿਹੜਾ ਜੀ ਦਿੱਤਾ ਸੀਗਾ, ਉੱਥੇ ਉਹਦੇ ਸਾਈਨ ਵੀ ਜਿਹੜੇ ਆ ਜੀ ਉਹ ਹੈਗੇ ਆ। ਉਹ ਕਹਿੰਦਾ ਮੇਰੀ ਉਮਰ 77 ਸਾਲਾਂ ਦੀ ਆ, ਕੋਈ ਮੇਰੇ ਕੋਲੋਂ ਜਬਰੀ ਜਿਹੜਾ ਜੀ ਜਾਂ ਬਿਨਾਂ ਯਾਦ ਕਰਾਏ ਤੋਂ ਕਹਾ ਕੇ ਲੈ ਗਿਆ ਹੋਵੇ ਤੇ ਵੱਖਰੀ ਗੱਲ ਆ। ਮੈਂ ਉਹ ਕਹਿੰਦਾ ਜੀ ਏਦਾਂ ਦੀ ਗੱਲ ਨਹੀਂ ਕਹੀ ਕਿ ਮੇਰੀ ਕੋਈ ਵੀ ਜਿਹੜੀ ਜੀ ਉੱਥੇ ਸਟੇਟਮੈਂਟ ਹੈ ਨਹੀਂ ਸੀਗੀ। ਉਹਨੇ ਇਹ ਕਿਹਾ ਕਿ ਮੈਂ ਕਮਿਸ਼ਨ ਨੂੰ ਲਿਖ ਕੇ ਜਿਹੜਾ ਜੀ ਉਹ ਸਾਰਾ ਕੁਝ ਦਿੱਤਾ ਹੋਇਆ। ਕੀ ਲਿਖਿਆ? ਉਹ ਕਹਿੰਦਾ ਇਹ ਕਮਿਸ਼ਨ ਦੇ ਕੋਲੇ ਹੀ ਸਾਰਾ ਕੁਝ ਜਿਹੜਾ ਜੀ ਉਹ ਪਿਆ। ਉਹਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੂੰ ਉਹ 9 ਅਕਤੂਬਰ 17 ਦੇ ਵਿੱਚ ਮਿਲੇ ਸੀਗੇ ਤੇ ਉਹਨੇ ਕਿਹਾ ਮੈਂ ਇਹ ਗੱਲ ਮੰਨਦਾ ਹਾਂ ਕਿ ਉੱਥੇ ਮੈਂ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਦਿੱਤਾ। ਦੂਜੀ ਵਾਰੀ ਕਹਿੰਦਾ ਕਿ ਜਰਨੈਲ ਸਿੰਘ ਹਮੀਰਗੜ੍ਹ ਹੈ ਕੋਈ, ਉਹਨੂੰ ਨਾਲ ਲੈ ਕੇ ਜਸਟਿਸ ਜੀਤ ਸਿੰਘ ਹੋਰਾਂ ਨੂੰ ਮਿਲੇ ਸੀਗੇ। ਉਹਨੇ ਜਿਹੜੀ ਆ ਜੀ ਇਹ ਵੀ ਗੱਲ ਆਖੀ ਹੈ ਕਿ ਜਿਹੜੇ 100 ਕਰੋੜ ਵਾਲੀ ਜਿਹੜੀ ਦੀ ਉਹ ਇਹ ਗੱਲ ਜਿਹੜੀ ਦੀ ਉਹ ਉਠਾ ਰਿਹਾ ਕਿ 100 ਕਰੋੜ ਰੁਪਈਏ ਦੀ ਕੋਈ ਸੌਦੇਬਾਜ਼ੀ ਜਿਹੜੀ ਮੁੰਬਈ ਹੋਈ ਮੀਟਿੰਗ ਦੇ ਵਿੱਚ ਤੈਅ ਜਿਹੜੀ ਆ ਉਹ ਕੀਤੀ ਗਈ ਸੀ। ਇਹ ਫਿਲਮ ਦੇ ਬਾਰੇ ਦੇ ਵਿੱਚ ਸੀਗੀ 100 ਕਰੋੜ ਦੀ ਜਿਹੜੀ ਉਹ ਡੀਲ। ਉਹ ਕਹਿੰਦਾ ਕਿ ਜਿਹੜਾ ਜੀ 100 ਕਰੋੜ ਦੇ ਵਿੱਚ ਇਹ ਸੌਦਾ ਹੋਇਆ ਸੀਗਾ ਕਿ ਇਹ ਅਕਾਲੀ ਦਲ ਨੂੰ ਜਿਹੜਾ ਜੀ 100 ਕਰੋੜ ਰੁਪਇਆ ਖਰਚੇ ਵਾਲਾ ਦਊਗਾ ਤੇ ਉਹਦੀ ਫਿਲਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਸਾਰੇ ਜਗ੍ਹਾ ਦੇ ਉੱਤੇ ਰਿਲੀਜ਼ ਜਿਹੜੀ ਆ ਉਹ ਕੀਤੀ ਜਾਊਗੀ। ਵੈਸੇ ਇਹ ਰਿਪੋਰਟ ਤਾਂ ਜਿਹੜੀ ਹੈ ਜੀ ਹੁਣ ਵਿਧਾਨ ਸਭਾ ਦੇ ਵਿੱਚ ਆ ਲੈਣ ਦਿਓ, ਜਨਤਕ ਹੋ ਲੈਣ ਦਿਓ, ਫਿਰ ਵੇਖਦੇ ਆ ਜੀ ਕਿ ਜਿਹੜਾ ਇਹ ਵਿਚੋਲਗਰੀ ਜੀ ਨੇ ਕੀਤੀ ਆ ਅਕਸ਼ੇ ਕੁਮਾਰ ਨੇ, ਫਿਲਮ ਅਦਾਕਾਰ ਨੇ, ਉਹਦੇ ਬਾਰੇ ਦੇ ਵਿੱਚ ਇਦੋਂ ਗਾਂਹ ਵੀ ਕੁਝ ਜਿਹੜਾ ਜੀ ਉਹ ਲਿਖਿਆ ਉਹਨੇ ਜਾਂ ਨਹੀਂ। ਇੱਥੇ ਦੱਸਦੀ ਹੈ ਕਿ ਅਕਸ਼ੇ ਕੁਮਾਰ ਦੀਆਂ ਫਿਲਮਾਂ ਦੀ ਪ੍ਰਮੋਸ਼ਨ ਇੱਥੇ ਜਿਹੜਾ ਕਬੱਡੀ ਕੱਪ ਹੁੰਦਾ ਸੀਗਾ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਦਲ ਕਰਾਉਂਦਾ ਸੀ ਉਹਦੇ ਵਿੱਚ ਕੀਤੀ ਜਾਂਦੀ ਸੀਗੀ ਜੀ। ਸ਼ਾਇਦ ਉਹਦੇ ਜ਼ਾਨੇ ਦੇ ਵਿੱਚ ਉਹਨੇ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ। ਬਿਲਕੁਲ ਜੀ, ਬੜੇ ਪ੍ਰੀ ਪਲਾਨ ਸੀਗੇ, ਬਹੁਤ ਕੁਛ ਹੁੰਦਾ ਸੀਗਾ। ਕਈ ਜਿਹੜੇ ਸਿਤਾਰੇ ਆ ਨਾ ਉਹਨਾਂ ਦਾ ਬਹੁਤ ਕੁਛ ਹੁੰਦਾ ਰਿਹਾ ਕਬੱਡੀ ਕੱਪ ਦੇ ਬਹਾਨੇ। ਤੇ ਅੱਗੇ ਆਪਾਂ ਆਪ ਦੇ ਪੁਆੜੇ ਦੀ ਜੇ ਗੱਲ ਕਰੀਏ, ਉਹਨਾਂ ਨੇ ਮੀਟਿੰਗ ਤੇ ਅੱਗੇ ਕੀਤੀ ਸੀ ਕਿ ਕੋਈ ਹੈ ਲੱਗਦਾ ਕਿ ਜਿਹੜੇ ਬਾਗੀ ਆ ਉਹ ਵੀ ਜਾਣਗੇ ਵਿੱਚ? ਨਹੀਂ, ਲੱਗ ਨਹੀਂ ਰਿਹਾ ਜੀ। ਵੈਸੇ ਇਹਦੇ ਚਾਂਸ ਜਿਹੜੇ ਆ ਜੀ ਉਹ ਘੱਟ ਜਾਪਦੇ ਆ। ਅੱਜ ਮੀਟਿੰਗ ਜਿਹੜੀ ਆ ਜੀ ਉਹ ਸੱਦੀ ਹੋਈ ਆ, ਪਹਿਲਾਂ ਪਰਸੋਂ ਸੀਗੀ ਤੇ ਉਦੋਂ ਇਹ ਕਮਰ ਸੰਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਕਿ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਨਹੀਂ ਆ ਸਕਦੇ। ਅਸੀਂ ਤਾਂ ਪਹਿਲਾਂ ਹੀ ਮੀਟਿੰਗ ਜਿਹੜੀ ਆ ਜੀ ਉਹ 22 ਤਰੀਕ ਦੀ ਰੱਖੀ ਹੋਈ ਆ ਫਰੀਦਕੋਟ ਦੇ ਵਿੱਚ। ਇਹ ਮੀਟਿੰਗ ਜਿਹੜੀ ਜੀ ਉਹ ਗਾਂਹ ਕਰ ਦਿੱਤੀ ਔਰ ਇਹ ਆਖਿਆ ਗਿਆ ਸੀਗਾ ਕਿ ਉਹਨਾਂ ਨੂੰ ਸੱਦਾ ਪੱਤਰ ਜਿਹੜਾ ਜੀ ਉਹ ਦੁਬਾਰਾ ਭੇਜਿਆ ਗਿਆ ਔਰ ਇਹ ਜਿਹੜਾ ਜੀ ਅੱਜ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੀਟਿੰਗ ਹੋਣੀ ਹੈ। ਪਰ ਹੁਣ ਇਹ ਲੱਗ ਰਿਹਾ ਜੀ ਕਿ ਨਹੀਂ, ਇਹ ਆਉਣਗੇ ਨਹੀਂ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਨਾ ਕਰਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਉਹਨੂੰ ਲੀਡਰ ਹੀ ਨਹੀਂ ਮੰਨਦੇ, ਇਸ ਕਰਕੇ ਉਹਦੀ ਮੀਟਿੰਗ ਦੇ ਵਿੱਚ ਉਹਦੇ ਵੱਲੋਂ ਸੱਦੀ ਹੋਈ ਮੀਟਿੰਗ ਜਿਹੜੀ ਹਰਪਾਲ ਸਿੰਘ ਚੀਮਾ ਹੋਰਾਂ ਦੇ ਵੱਲੋਂ ਆ ਇਹ ਉਹਦੇ ਵਿੱਚ ਨਹੀਂ ਜਿਹੜਾ ਜੀ ਉਹ ਜਾਣਗੇ। ਇਹਦੇ ਨਾਲ ਇੱਕ ਲਗਭਗ ਜਿਹੜਾ ਜੀ ਇਹ ਤੈਅ ਹੋ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਧਿਰ ਹੈ, ਮੁੱਖ ਵਿਰੋਧੀ ਧਿਰ, ਉਹ ਫਟ ਗਈ ਔਰ ਹੁਣ ਜਿਹੜਾ ਜੀ ਇਸ ਗੱਲ ਦੇ ਚਾਂਸਸ ਜਿਹੜੇ ਆ ਜੀ ਉਹ ਘੱਟ ਜਾਣਗੇ ਕਿ ਕਿੰਨਾ ਕੁ ਜਿਹੜਾ ਜੀ ਇਹ ਵਿਰੋਧ ਕਰ ਸਕੂਗੀ ਸਰਕਾਰ ਦੀਆਂ ਪਾਲਿਸੀਜ਼ ਦਾ ਔਰ ਖਾਸ ਤੌਰ ਦੇ ਉੱਤੇ ਕਮਿਸ਼ਨ ਦੀ ਰਿਪੋਰਟ ਨੂੰ ਕਿੰਨਾ ਆਭਾਰ ਸਕੂਗੀ। ਇਹ ਵੀ ਜਿਹੜਾ ਜੀ ਪਤਾ ਲੱਗਾ ਹੈ ਕਿਉਂਕਿ ਜਿਹੜਾ LOP ਹੁੰਦਾ ਜੀ ਉਹਦੇ ਹੱਥ ਦੇ ਵਿੱਚ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨੇ ਆਪਣੇ ਵਿਧਾਇਕਾਂ ਨੂੰ ਕਿੱਥੇ ਕਿੱਥੇ ਬਿਠਾਉਣਾ। ਉਹ ਵਿਧਾਨ ਸਭਾ ਦੇ ਸਪੀਕਰ ਨੂੰ ਕਹਿ ਕੇ ਸੀਟਾਂ ਤੈਅ ਕਰਦਾ। ਇਹ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਦੀਆਂ ਸੀਟਾਂ ਜਿਹੜੀਆਂ ਜੀ ਉਹ ਪਿੱਛੇ ਉਹਨਾਂ ਨੂੰ ਅਲਾਟ ਕੀਤੀਆਂ ਗਈਆਂ ਨੇ ਲਾਸਟ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਉਹਦੀ ਪਹਿਲਾਂ ਮੂਹਰਲੀ ਸੀਟ ਦੇ ਉੱਤੇ ਬਹਿੰਦੇ ਸੀ ਤੇ ਉਹ ਕੰਵਰ ਸੰਧੂ ਹੋਰਾਂ ਨੂੰ ਵੀ ਨਾਲ ਹੀ ਇਸ ਸੀਟ ਦੇ ਉੱਤੇ ਉਹਨਾਂ ਨੇ ਅਲਾਟ ਜਿਹੜੀ ਕੀ ਹੋਈ ਸੀਗੀ ਜੀ ਉਹਨਾਂ ਨੂੰ ਸੀ। ਸੋ ਇਹਨਾਂ ਦੋਵਾਂ ਦੀਆਂ ਸੀਟਾਂ ਜਿਹੜੀਆਂ ਜੀ ਪਿੱਛੇ ਬੈਕ ਦੇ ਉੱਤੇ ਜਿਹੜੀਆਂ ਉਹ ਚਲੇ ਗਈਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਸਵਾਲ ਪੁੱਛਣੇ ਆ ਕਿਉਂਕਿ ਸਮਾਂ ਜਿਹੜਾ ਹੁੰਦਾ ਜੀ ਉਹ LOP ਨੇ ਦੇਣਾ ਹੁੰਦਾ, ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ। ਇਹਨਾਂ ਨੂੰ ਸਮਾਂ ਜਿਹੜਾ ਜੀ ਦੋਨਾਂ ਨੂੰ ਬੋਲਣ ਦਾ ਦਿੱਤਾ ਜਾਂਦਾ ਜਾਂ ਨਹੀਂ, ਇਹਦੇ ਵੀ ਘੱਟ ਚਾਂਸ ਜਿਹੜੇ ਜੀ ਉਹ ਦਿਸ ਰਹੇ ਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਇਹਦੇ ਉੱਤੇ ਬੋਲਣ ਦੇ ਵਾਸਤੇ ਕੁਲਤਾਰ ਸਿੰਘ ਸੰਧਵਾਂ ਤੇ ਜਿਹੜੇ ਬਲਜਿੰਦਰ ਕੌਰ ਤੇ ਇੱਕ ਹੋਰ ਜਿਹੜੇ ਅਮੀਤ ਹੇਰ ਨੇ, ਇਹਨਾਂ ਦੀ ਜਿਹੜੀ ਹੈ ਜੀ ਉਹ ਡਿਊਟੀ ਲਾਈ ਗਈ ਆ। ਔਰ ਕਾਂਗਰਸ ਦੇ ਵੱਲੋਂ ਜਿਹੜੀ ਆ ਅਕਾਲੀ ਦਲ ਦਾ ਟਾਕਰਾ ਕਰਨ ਦੇ ਵਾਸਤੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਡਿਊਟੀ ਜਿਹੜੀ ਹੈ ਜੀ ਉਹ ਲਾਈ ਗਈ ਆ।
ਕਿ ਉਹ ਮੇਨ ਰੂਪ ਦੇ ਵਿੱਚ ਅਗਵਾਈ ਕਰਨਗੇ ਉਹਨਾਂ MLAs ਦੀ ਜਿਹੜੇ ਕਿ ਇਸ ਰਿਪੋਰਟ ਨੂੰ ਪ੍ਰੈਜ਼ੈਂਟ ਕਰਨਗੇ ਔਰ ਇਹਦੇ ਜਵਾਬ ਜਿਹੜੇ ਆ ਜੀ ਉਹ ਦੇਣਗੇ। ਜੀ ਚਲੋ ਕੁਛ ਟਾਈਮ ਰਹਿ ਗਿਆ, ਦੇਖਦੇ ਕੀ ਹੁੰਦਾ ਹੈ। ਤੇ ਅੱਗੇ ਆਪਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰ ਲਈਏ, ਜੋ ਵਿਧਾਇਕ ਨੇ। ਉਹ ਕਹਿੰਦੇ ਕਿ ਅੰਮ੍ਰਿਤਸਰ ਪਹੁੰਚੇ ਆ, ਅਕਾਲ ਤਖਤ ਤੇ ਪਹੁੰਚੇ ਆ, ਤੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਕੁਛ ਰਿਕਾਰਡਿੰਗਸ ਦਿੱਤੀਆਂ ਆ ਕਿ ਤੁਸੀਂ ਇਸ ਬੰਦੇ ਨੂੰ ਅਕਾਲ ਤਖਤ ਦਾ ਗ੍ਰੰਥੀ ਕਿਵੇਂ ਲਾ ਦਿੱਤਾ, ਜੋ ਬਹੁਤ ਝੂਠ ਬੋਲ ਰਹੇ ਆ। ਦੇਖੋ ਜੀ, ਇਹ ਗਿਆਨੀ ਗੁਰਮੁਖ ਸਿੰਘ ਹੋਰਾਂ ਵਾਲਾ ਜਿਹੜਾ ਜੀ ਇਹ ਅਕਾਲ ਤਖਤ ਦੇ ਉੱਤੇ ਪਹੁੰਚ ਗਿਆ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਦੀ ਚਿੱਠੀ ਭੇਜੀ ਹੈ ਔਰ ਅਪੀਲ ਕੀਤੀ ਹੈ ਕਿ ਉਹ ਸਿੱਖ ਸੰਗਤ ਨੂੰ ਦੱਸਣ ਕਿ ਗੁਰਮੁਖ ਸਿੰਘ ਨੂੰ ਰਾਤੋਂ ਰਾਤ ਅਕਾਲ ਤਖਤ ਦਾ ਹੈੱਡ ਗ੍ਰੰਥੀ ਲਾਉਣ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਮਜਬੂਰੀ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਡਿਸਟ੍ਰਿਕਟ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੇ ਰਾਹੀਂ ਗਿਆਨੀ ਗੁਰਬਚਨ ਸਿੰਘ ਨੂੰ ਭੇਜੀ ਹੈ ਜੀ। ਸੱਚਰ ਤੇ ਉਹਨਾਂ ਦੇ ਸਾਥੀਆਂ ਨੇ ਚਿੱਠੀ ਜਥੇਦਾਰ ਨੂੰ ਉਹਨਾਂ ਦੇ ਘਰੇ ਜਾ ਕੇ ਜਿਹੜੀ ਹੈ ਜੀ ਉਹ ਦਿੱਤੀ ਆ। ਕਾਂਗਰਸੀ ਵਫਦ ਨੇ ਦਾਅਵਾ ਕੀਤਾ ਹੈ ਕਿ ਇਹ ਚਿੱਠੀ ਨੂੰ ਲੈਣ ਤੋਂ ਪਿੱਛੋਂ ਗੁਰਬਚਨ ਸਿੰਘ ਹੋਰਾਂ ਨੇ ਹੁੰਗਾਰਾ ਦੇਣ ਦਾ ਭਰੋਸਾ ਵੀ ਦਿੱਤਾ। ਇੱਕ ਸਫ਼ੇ ਦੀ ਚਿੱਠੀ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਲਿਖਿਆ ਹੈ ਕਿ ਗਿਆਨੀ ਗੁਰਮੁਖ ਸਿੰਘ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਦੇ ਖਿਲਾਫ ਗੰਭੀਰ ਦੋਸ਼ ਲਾਏ ਸੀ, ਇਹਨਾਂ ਦੋਸ਼ਾਂ ਕਰਕੇ ਤਖਤ ਦੀ ਮਹਾਨਤਾ ਤੇ ਮਰਿਆਦਾ ਨੂੰ ਠੇਸ ਪਹੁੰਚੀ ਸੀਗੀ, ਪਰ ਉਸੇ ਬੰਦੇ ਨੂੰ ਰਾਤੋਂ ਰਾਤ ਅਕਾਲ ਤਖਤ ਦਾ ਹੈੱਡ ਗ੍ਰੰਥੀ ਕਿਉਂ ਬਣਾ ਦਿੱਤਾ ਗਿਆ। ਚਿੱਠੀ ਦੇ ਵਿੱਚ ਲਿਖਿਆ ਕਿ ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਕਿ ਇਸ ਕਾਰਵਾਈ ਦੇ ਪਿੱਛੇ ਮਜਬੂਰੀ ਕੀ ਸੀਗੀ। ਕਾਂਗਰਸੀ ਆਗੂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਹਨਾਂ ਬਿਆਨਾਂ ਦੀ ਵੀਡੀਓ ਰਿਕਾਰਡਿੰਗ ਵੀ ਨਾਲ ਪੈਨ ਡਰਾਈਵ ਦੇ ਵਿੱਚ ਪਾ ਕੇ ਭੇਜ ਦਿੱਤੀ ਆ ਵੀ ਨਾ ਹੋਵੇ, ਕਿਉਂਕਿ ਅਕਸਰ ਉਹਨਾਂ ਕੋਲੋਂ ਰਿਕਾਰਡ ਗਵਾਚ ਜਾਂਦਾ ਗੁਰਬਚਨ ਸਿੰਘ ਹੋਰਾਂ ਤੋਂ, ਵੀ ਇਹ ਕਿਹਾ ਕਿ ਇਹਨੂੰ ਤੁਸੀਂ ਦੇਖ ਲੈਣਾ। ਉਹਨਾਂ ਇਹ ਵੀ ਕਿਹਾ ਕਿ ਗੁਰਬਚਨ ਸਿੰਘ ਹੋਰਾਂ ਨੂੰ ਸਿੱਖ ਸੰਗਤ ਨੂੰ ਇਹਨਾਂ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਗੰਭੀਰ ਮੁੱਦੇ ਦੇ ਉੱਤੇ ਆਪਣਾ ਫੈਸਲਾ ਦੇਣ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਜਥੇਦਾਰ ਇਸ ਵੇਲੇ ਚੁੱਪ ਰਹੇ ਤਾਂ ਮਹਾਨ ਤਖਤ ਤੇ ਸਿਆਸੀਕਰਨ ਵਾਲੇ ਇਲਜ਼ਾਮ ਹੋਰ ਪੁਖਤਾ ਜਿਹੜੇ ਹੋ ਜਾਣਗੇ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੌਜੂਦਾ ਮੁੱਦੇ ਨੂੰ ਲੈ ਕੇ ਵਾਇਰਲ ਹੋਈਆਂ ਵੀਡੀਓਜ਼, ਚੱਲ ਰਹੀਆਂ ਬਹਿਸਾਂ ਤੇ ਆਲੋਚਨਾ ਦਾ ਢੁਕਵਾਂ ਜਵਾਬ ਹੁਣ ਅਕਾਲ ਤਖਤ ਦਾ ਜਥੇਦਾਰ ਹੀ ਦੇ ਸਕਦਾ ਹੈ। ਉਹਨਾਂ ਨੇ ਕਿਹਾ ਕਿ ਉਹ ਸਿੱਖ ਜਗਤ ਦੇ ਸਰਵਉੱਚ ਸਥਾਨ ਦੇ ਉੱਤੇ ਬਿਰਾਜਮਾਨ ਨੇ, ਜਿੱਥੋਂ ਇਤਿਹਾਸ ਵੀ ਬਦਲੇ ਗਏ ਆ, ਇੱਥੇ ਵਾਪਰੇ ਘਟਨਾਕ੍ਰਮ ਇਤਿਹਾਸ ਦਾ ਹਿੱਸਾ ਵੀ ਜਿਹੜਾ ਬਣੇ ਆ, ਜਿਹਦੇ ਲਈ ਜ਼ਰੂਰੀ ਆ ਕਿ ਸੱਚ ਨੂੰ ਸਾਹਮਣੇ ਜਿਹੜਾ ਵੀ ਉਹ ਲਿਆਂਦਾ। ਹੁਣ ਸਵਾਲਾਂ ਦਾ ਸਵਾਲ ਜਿਹੜਾ ਨਾ ਜੀ ਉਹ ਲੋਕ ਵੀ ਕਰਨਗੇ, ਉਹ ਇਹੀ ਆ ਕਿ ਜਿੱਥੇ ਭਾਈ ਇਹ ਸਾਰਾ ਕੁਛ ਭੇਜਿਆ ਉਹ ਤਾਂ ਆਪ ਬਿਆਨ ਬਦਲਣ ਵਾਲੇ ਆ ਜੀ। ਉਹ ਤਾਂ ਪੈਰ ਪੈਰ ਦੇ ਉੱਤੇ ਬਿਆਨ ਤਾਂ ਛੱਡੋ, ਹੁਕਮਨਾਮੇ ਵੀ ਜਿਹੜੇ ਜੀ ਉਹ ਉਹਨਾਂ ਨੇ ਬਦਲੇ ਆ, ਮਾਫੀ ਦੇ ਦਿੱਤੀ, ਫਿਰ ਮਾਫੀ ਜਿਹੜੀ ਸੀ ਉਹ ਵਾਪਸ ਲੈ ਲਈ, ਫਿਰ ਕਹਿੰਦੇ ਸਾਡੇ ਕੋਲ ਰਿਕਾਰਡ ਹੀ ਹੈ ਨੀਗਾ। ਤਾਂ ਉਹ ਕੋਈ ਸਟੈਂਡ ਜਿਹੜਾ ਜੀ ਉਹ ਲੈ ਸਕਣਗੇ ਜਾਂ ਅਜੇ ਫੋਨ ਕਰਨਗੇ ਜੀ ਵੀ ਇਹਦੇ ਉੱਤੇ ਸਟੈਂਡ ਜਿਹੜਾ ਜੀ ਉਹ ਕੀ ਲਿਆ ਜਾਵੇ। ਪਰ ਇੱਕ ਗੱਲ ਜ਼ਰੂਰ ਹੈ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਇਸ ਪੈਂਤੜੇ ਨੇ ਗੁਰਬਚਨ ਸਿੰਘ ਹੋਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਜ਼ਰੂਰ ਵਧਾਤੀਆਂ ਕਿ ਉਹ ਕੀ ਕਰਨ, ਇਸ ਮਸਲੇ ਨੂੰ ਟੋਟਲੀ ਇਗਨੋਰ ਕਰ ਦੇਣ। ਇਗਨੋਰ ਕਰ ਨਹੀਂ ਸਕਦੇ ਤੇ ਜੇ ਇਹਦੇ ਉੱਤੇ ਕੋਈ ਫੈਸਲਾ ਜਿਹੜਾ ਲੈਂਦੇ ਆ ਤੇ ਫਿਰ ਵੱਡੇ ਨਾਰਾਜ਼ ਹੋ ਸਕਦੇ। ਬਿਲਕੁਲ ਜੀ, ਚਲੋ ਕੋਈ ਨਹੀਂ, ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਉਹਨਾਂ ਨੂੰ ਹੁਕਮ ਜ਼ਰੂਰ ਮਿਲਣਗੇ ਕਿ ਕਰਨਾ ਕੀ ਆ, ਥੋੜ੍ਹਾ ਜਿਹਾ ਉਹਨਾਂ ਨੂੰ ਸੌਖਾ ਹੋਊਗਾ। ਅੱਗੇ ਆਪਾਂ ਏਮਸ ਦੀ ਜੋ ਗੱਲ ਕਰੀਏ, ਜੋ ਬਠਿੰਡੇ ਦੇ ਵਿੱਚ ਬਣਨਾ ਸੀਗਾ, ਉਸ ਦੀ ਤਿਆਰੀ ਹੋ ਚੁੱਕੀ ਹੈ ਕਿ ਉੱਥੇ ਟੱਕ ਲਾਉਣਾ ਹੈ। ਕੀ ਪੰਜਾਬ ਸਰਕਾਰ ਨੂੰ ਵੀ ਸੱਦਿਆ ਜਾਊਗਾ ਉੱਥੇ? ਨਹੀਂ ਜੀ, ਬਿਲਕੁਲ ਵੀ ਨਹੀਂ। ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਇਹ ਪ੍ਰਾਈਵੇਟ ਜਾਂ ਸਮਾਗਮ ਜਿਹੜਾ ਜੀ ਉਹ ਰੱਖਿਆ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀਆਂ ਮਾਫ਼ ਕਰਨਾ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ, ਉਦੋਂ ਪਹਿਲਾਂ ਬੜੇ ਸਾਰੇ ਨੀਂਹ ਪੱਥਰ ਉਦੋਂ ਦੀ ਸਰਕਾਰ ਨੇ ਜਿਹੜੇ ਰੱਖੇ ਸੀ, ਜਿਹੜੇ ਰੱਖੇ ਹੋਏ ਸੀ ਨੀਂਹ ਪੱਥਰ, ਉਹ ਪੁੱਟ ਕੇ ਦੁਬਾਰਾ ਉਹਨਾਂ ਦੀ ਜਗ੍ਹਾ ਦੇ ਉੱਤੇ ਹੋਰ ਰੱਖੇ ਸੀਗੇ। 1.25 ਲੱਖ ਕਰੋੜ ਦੇ ਨੀਂਹ ਪੱਥਰ ਜਿਹੜੇ ਜੀ ਉਹ ਰੱਖ ਦਿੱਤੇ ਸੀਗੇ ਕਿ ਇੰਨਾ ਕੁਛ ਜਿਹੜਾ ਜੀ ਬਣਾਉਣਾ ਕਿੱਥੋਂ ਸੀਗਾ, ਉਹ ਨੀਂਹ ਪੱਥਰ ਸੀਗੇ। ਹੁਣ ਹਰਸਿਮਰਤ ਕੌਰ ਬਾਦਲ ਹੋਰੀ ਟੱਕ ਸਮਾਰੋਹ ਦੇ ਬਹਾਨੇ ਕੈਪਟਨ ਸਰਕਾਰ ਨੂੰ ਸਿਆਸੀ ਟੱਕਰ ਜਾਂ ਸਿਆਸੀ ਟੱਕ ਜਿਹੜਾ ਜੀ ਉਹ ਲਾਊਗੀ ਜੀ। ਨਵੰਬਰ 16 ਨੂੰ ਏਮਸ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ, ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਏਮਸ ਦੇ ਮਾਮਲੇ ਦੇ ਉੱਤੇ ਕੋਈ ਸਿਆਸੀ ਮੌਕਾ ਨਹੀਂ ਗਵਾਉਣਾ ਚਾਹੁੰਦੀ ਜੀ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਏਮਸ ਦੀ ਉਸਾਰੀ ਦੇ ਮਾਮਲੇ ਦੇ ਉੱਤੇ ਕਾਂਗਰਸ ਸਰਕਾਰ ਦੇ ਉੱਤੇ ਤਵਾ ਲਾਇਆ ਸੀਗਾ ਜੀ ਪਿਛਲੇ ਦਿਨਾਂ ਦੇ ਵਿੱਚ। ਲੋਕ ਸਭਾ ਚੋਣਾਂ ਤੋਂ ਪਹਿਲਾਂ ਏਮਸ ਦਾ ਕੋਈ ਮੂੰਹ ਮੱਥਾ ਕੇਂਦਰੀ ਮੰਤਰੀ ਬਣਦਾ ਨਜ਼ਰ ਨਹੀਂ ਆ ਰਿਹਾ ਤੇ ਉਹਨੂੰ ਲੱਗਦਾ ਹੈ ਕਿ ਇਹ ਉਹਦੇ ਤੋਂ ਸਿਆਸੀ ਤੌਰ ਦੇ ਉੱਤੇ ਬਣਾਇਆ ਨਹੀਂ ਜਾ ਸਕਣਾ ਤੇ ਇਸ ਕਰਕੇ ਉਹਨੂੰ ਇਹ ਲੱਗਦਾ ਚਲੋ ਹਸਪਤਾਲ ਤਾਂ ਬਣਿਆ ਨਹੀਂ, ਇੱਕ ਵਾਰੀ ਦੁਬਾਰਾ ਨੀਂਹ ਪੱਥਰ ਫੇਰ ਰੱਖ ਲਓ। ਟੱਕ ਜਿਹੜਾ ਜੀ ਟੱਕ ਦੇ ਬਹਾਨੇ ਇੱਥੇ ਹੁਣ ਜਿਹੜਾ ਜੀ
ਦੁਬਾਰਾ ਇਕੱਠ ਕੀਤਾ ਜਾ ਰਿਹਾ। ਔਰ ਕੇਂਦਰੀ ਮੰਤਰੀ ਜਿਹੜਾ ਜੀ ਉਹ ਟੱਕ ਲਾ ਕੇ ਉਸਾਰੀ ਜਿਹੜੀ ਉਹ ਸ਼ੁਰੂ ਕਰਵਾਉਣਗੇ। ਉਸਾਰੀ ਏਦਾਂ ਸ਼ੁਰੂ ਟੈਕਨੀਕਲੀ ਹੋ ਨਹੀਂ ਸਕਦੀ ਜੀ। ਏਮਸ ਦੇ ਟੱਕ ਸਮਾਰੋਹ ਦੇ ਵਿੱਚ ਮੁੱਖ ਸਕੱਤਰ ਪੰਜਾਬ ਨੂੰ ਫੈਕਸ ਦੇ ਰਾਹੀਂ ਸੁਨੇਹਾ ਭੇਜ ਕੇ ਤਾਂ ਜਾਣੂ ਜਿਹੜਾ ਕਰਵਾਇਆ ਗਿਆ, ਪਰ ਪੰਜਾਬ ਸਰਕਾਰ ਨੂੰ ਸੱਦਿਆ ਨਹੀਂ ਗਿਆ। ਪੰਜਾਬ ਸਰਕਾਰ, ਕਿਉਂਕਿ ਜਿਹੜੀ ਵੀ ਕੋਈ ਵੀ ਸਰਕਾਰ ਹੋ, ਕਿਸੇ ਵੀ ਇਸ ਤਰ੍ਹਾਂ ਦਾ ਜਿਹੜਾ ਸਮਾਗਮ ਹੁੰਦਾ ਉਹਦੇ ਵਿੱਚ ਸਰਕਾਰ ਦੀ ਹਾਜ਼ਰੀ ਜਿਹੜੀ ਹੈ ਜੀ ਉਹ ਜ਼ਰੂਰੀ ਹੁੰਦੀ ਆ। ਨਹੀਂ ਤਾਂ ਅਦਰਵਾਈਜ਼ ਮੰਨ ਲਓ ਜੇ ਕੇਂਦਰ ਦੀ ਸਰਕਾਰ ਤੋਂ ਪੈਸੇ ਆਉਣੇ ਆ, ਉਹਨੇ ਸਿੱਧੇ ਲਿਆ ਕੇ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਜਾਂ ਬਠਿੰਡੇ ਥੋੜ੍ਹੀ ਕਿਸੇ ਨੂੰ ਫੜਾ ਦੇਣੇ ਆ ਵੀ ਆਹ ਲਓ ਫੜੋ ਪੈਸੇ ਤੇ ਲਾ ਲਓ। ਉਹ ਇੱਕ ਸਿਸਟਮ ਹੈ, ਉਸ ਸਿਸਟਮ ਦੇ ਥਰੂ ਹੀ ਸਾਰਾ ਕੁਝ ਜਿਹੜਾ ਜੀ ਉਹ ਹੋਣਾ। ਇਹ ਦੱਸਿਆ ਗਿਆ ਜੀ ਕਿ 10 ਤੋਂ 12 ਵਜੇ ਤੱਕ ਇਹ ਸਮਾਗਮ ਜਿਹੜਾ ਜੀ ਚੱਲੂਗਾ। 5 ਘੰਟੇ ਬਠਿੰਡਾ ਦੇ ਵਿੱਚ ਕੇਂਦਰੀ ਮੰਤਰੀ ਅਫਸਰਾਂ ਦੇ ਨਾਲ ਜਿਹੜੀ ਜੀ ਉਹ ਮੀਟਿੰਗਾਂ ਕਰਨਗੇ। ਇੱਥੇ ਟੱਕ ਜਿਹੜਾ ਜੀ ਉਹ ਲਾ ਕੇ ਇਹਦੀ ਸਿਆਸਤ ਜਿਹੜੀ ਉਹ ਕੀਤੀ ਜਾਊਗੀ। ਜਿਹੜੇ ਡਿਪਟੀ ਕਮਿਸ਼ਨਰ ਆ ਬਠਿੰਡਾ ਦੇ, ਉਹ ਇਹ ਕਹਿੰਦੇ ਆ ਕਿ ਏਮਜ਼ ਉਸਾਰੀ ਵਾਲੀ ਪ੍ਰਾਈਵੇਟ ਕੰਪਨੀ ਨੇ ਸਮਾਰੋਹਾਂ ਦੇ ਵਾਸਤੇ ਕੁਝ ਸੱਦਾ ਪੱਤਰ ਤਾਂ ਦਿੱਤੇ ਆ, ਪਰ ਉਹਨਾਂ ਨੇ ਕਿਹਾ ਕਿ ਏਮਜ਼ ਦੀ ਉਸਾਰੀ ਲਈ ਬਣਦੀਆਂ ਫੀਸਾਂ, ਨਕਸ਼ਾ ਫੀਸ, CLU ਮਾਫ ਕਰਤੀਆਂ ਗਈਆਂ। ਸਾਰੀਆਂ ਪ੍ਰਵਾਨਗੀਆਂ ਜਿਹੜੀਆਂ ਜੀ ਉਹ ਹੋ ਚੁੱਕੀਆਂ ਹੋਈਆਂ ਨੇ। ਕੋਈ ਪ੍ਰਵਾਨਗੀ ਬਾਕੀ ਜਿਹੜੀ ਉਹ ਨਹੀਂ ਹੈਗੀ। ਮਤਲਬ ਕਿ ਜੇ ਪ੍ਰਵਾਨਗੀਆਂ ਹੋ ਗਈਆਂ ਤੇ ਇਟ ਮੀਨਸ ਕਿ ਉੱਥੇ ਕੰਸਟਰਕਸ਼ਨ ਜਿਹੜੀ ਹੈ ਜੀ ਆਫੀਸ਼ੀਅਲੀ ਕਿਸੇ ਟਾਈਮ ਦੀ ਸਟਾਰਟ ਹੋ ਸਕਦੀ ਆ। ਪਰ ਸਿਆਸੀ ਲੋਕ ਕਿੱਥੇ ਉਡੀਕਦੇ ਆ ਜੀ ਇਸ ਚੀਜ਼ ਨੂੰ। ਉਹ ਤਾਂ ਕਹਿੰਦੇ ਆ ਕਿ ਤੁਰੰਤ ਨਾਲ ਦੀ ਨਾਲ ਅਖਬਾਰਾਂ ਦੇ ਵਿੱਚ ਫੋਟੋਆਂ ਲੱਗਣ ਤੇ ਗਾਂ ਉਹਨੂੰ ਬਣਾ ਸਕਣ ਕਿ ਆਹ ਦੇਖੋ ਜੀ ਅਸੀਂ ਕਰਾਇਆ। ਬਿਲਕੁਲ ਜੀ, ਅਸੀਂ ਵਾਲੀ ਦੌੜ ਤਾਂ ਬਹੁਤ ਹੈ। ਬਹੁਤ ਬਹੁਤ ਧੰਨਵਾਦ ਹੈ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।